USCIS ਨੇ ਇੱਕ ਵਾਰੀ ਫਿਰ ਮਦਦ ਕੀਤੀ ਆ ਇਮੀਗ੍ਰੇਸ਼ਨ ਫਰਾਡ ਦੀ ਇਨਵੈਸਟੀਗੇਸ਼ਨ ਦੇ ਵਿੱਚ। ਸੋ ਕਾਫੀ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਲਗਾਤਾਰ ਪਿਛਲੇ ਕਈ ਚਿਰ ਤੋਂ USCIS ਇੱਦਾਂ ਦੀ ਜਿਹੜੀ ਉਹ ਮਦਦ ਕਰਦੀ ਜਿਹੜੀ ਉਹ ਆ ਰਹੀ ਹੈਗੀ ਆ। ਸੋ ਕਹਿੰਦੇ ਵੀ ਜਿਹਦੇ ਨਾਲ ਇੰਡਾਈਟਮੈਂਟ ਤੇ ਅਰੈਸਟ ਹੋਈਆਂ ਆ ਨਿਊਯਾਰਕ ਸਿਟੀ ਦੇ ਵਿੱਚ। ਹਾਂਜੀ, ਸੋ ਕਾਫੀ ਇੰਟਰਸਟਿੰਗ ਜਿਹੜਾ ਕੇਸ ਜਿਹੜਾ ਹੈਗਾ, ਵਧੀਆ ਗੱਲ ਆ, ਤੁਸੀਂ ਸਾਰੇ ਜਣੇ ਸਹਿਮਤ ਹੋਵੋਗੇ ਕਿ ਇਹ ਚੀਜ਼ ਚੰਗੀ ਜਿਹੜੀ ਇਹਨਾਂ ਨੇ ਕੀਤੀ ਆ। ਸੋ ਕੀ ਸੀਗਾ ਕਿ USCIS ਵਾਲੇ ਨੇ ਕਾਫੀ ਜਿਹੜੀ ਖਬਰ ਇਹਨਾਂ ਨੂੰ ਪ੍ਰੋਵਾਈਡ ਕੀਤੀ FBI ਵਾਲਿਆਂ ਨੂੰ ਸਾਰਿਆਂ ਨੂੰ, ਤੇ 5 ਕਾਊਂਟ ਇੰਡਾਈਟਮੈਂਟ ਜਿਹੜੀ ਹੋਈ ਆ, 4 ਬੰਦੇ ਅਰੈਸਟ ਹੋਏ ਆ ਨਿਊਯਾਰਕ ਵਾਲੇ ਏਰੀਆ ਦੇ ਵਿੱਚੋਂ ਦੀ। ਸੋ ਇਹ ਕੀ ਸੀਗਾ ਕਿ ਇਹ ਕਹਿੰਦੇ ਕਿ ਇਹ ਫੈਡਰਲ ਕਨਸਪੀਰੇਸੀ ਕਰਦੇ ਆ ਵਾਇਰ ਫਰਾਡ ਦੀ ਤੇ ਮਨੀ ਲਾਂਡਰਿੰਗ ਦੇ ਵਿੱਚ ਅੰਗੇਜ ਸੀਗੇ। ਤੇ ਇਹਨਾਂ ਨੇ ਜਿਹੜੇ ਸੀਗੇ ਇੰਪਰਸਨੇਟ ਕੀਤਾ ਪੁਲਿਸ ਅਫਸਰਾਂ ਨੂੰ ਤੇ US ਗਵਰਨਮੈਂਟ ਦੇ EMPLOYੀਆਂ ਨੂੰ, ਮਤਲਬ ਕਿ ਵਰਦੀਆਂ ਪਾ ਕੇ ਬੈਜ ਬੂਜ ਲਾ ਕੇ, ਤੇ ਇਨਕਲੂਡਿੰਗ ਕਿ ਇਮੀਗ੍ਰੇਸ਼ਨ ਅਫੀਸ਼ੀਅਲ ਵੀ ਜਿਹੜੇ ਇਹ ਬਣੇ ਆ। ਸੋ ਇਹ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ ਇਹ ਮੁਕੱਦਮਾ ਜਿਹੜਾ ਸੀਗਾ ਚੱਲਿਆ। ਤਿੰਨ ਬੰਦੇ ਜਿਹੜੇ ਇਹਦੇ ਵਿੱਚੋਂ ਦੀ ਸੀਗੇ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਨਿਊਯਾਰਕ ਲਿਬਰਟੀ ਇੰਟਰਨੈਸ਼ਨਲ 에ਅਰਪੋਰਟ ਤੋਂ ਫੜੇ। ਇਹ ਕੋਲੰਬੀਆ ਵੱਲ ਨੂੰ ਚੱਲੇ ਸੀਗੇ 1 ਵੇ ਟਿਕਟਾਂ ਲੈ ਕੇ, ਤੇ ਇੱਕ ਜਣੇ ਨੂੰ ਇਹਨਾਂ ਨੇ ਰੈਸਟੋਰੈਂਟ 'ਚ ਫੜਿਆ ਨਿਊ ਜਰਸੀ ਦੇ ਵਿੱਚ। ਤੇ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਬੇਸਿਕਲੀ ਸੀਗੀ, ਇਹ 'ਚ 2 ਜਣੇ ਜਿਹੜੇ ਸੀਗੇ ਉਹ ਰਿਲੇਟਡ ਸੀਗੇ ਐਜ਼ ਸਿਬਲਿੰਗਸ, ਤੇ ਬਾਕੀ ਇੱਕ ਜਣਾ ਉਹਦੇ ਵਿੱਚ ਸੀਗਾ ਜਿਹੜਾ ਉਹ ਇਮੀਗ੍ਰੇਸ਼ਨ ਪੈਰੋਲੀ ਸੀਗਾ, ਜਿੱਦਾਂ ਬਾਰਡਰ ਤੇ ਆਉਂਦਾ ਉਹਨੂੰ ਪੈਰੋਲ ਦਿੱਤਾ ਜਾਂਦਾ। 2 ਜਣੇ, ਤੇ ਇੱਕ ਜਿਹੜਾ ਸੀਗਾ ਟੂਰਿਸਟ ਵੀਜ਼ਾ ਤੇ, ਮਤਲਬ ਕਿ ਇਮੀਗ੍ਰੈਂਟ ਸੀਗੇ। ਇਮੀਗ੍ਰੈਂਟ ਜਿਹੜੇ ਸੀਗੇ ਆ ਕੇ ਉਹ ਇਮੀਗ੍ਰੈਂਟਾਂ ਦੇ ਨਾਲ ਹੀ ਫਰਾਡ ਜਿਹੜਾ ਕਰਦੇ ਸੀਗੇ। ਤੁਸੀਂ ਆਪਣੇ ਵੀ ਦੇਖਿਆ ਹੋਣਾ, ਕਈ ਵਾਰੀ ਨਾਂ ਬਦਲ ਲੈਂਦੇ ਆ ਆਪਣਾ, ਵਕੀਲਾਂ ਦਾ ਕਾਪੀ ਕਰਕੇ, ਜਿਹੜਾ ਪੈਸੇ ਪੂਸੇ ਜਿਹੜੇ ਲੋਕਾਂ ਨੂੰ ਲੁੱਟ ਲੈਂਦੇ ਆ, ਤਾਂ ਲੋਕੀ ਵੀ ਉਹ ਜਿੱਦਾਂ ਪ੍ਰੋਫਾਈਲ ਨੂੰ ਕਈ ਵਾਰੀ ਅਸਲੀ ਜਿਹੜਾ ਸਮਝ ਲੈਂਦੇ ਆ। ਸੋ ਇਮੀਗ੍ਰੇਸ਼ਨ ਫਰਾਡ ਦੀ ਕਾਫੀ ਜਿਹੜੀ ਕਿ ਅਫਸਰਾਂ ਨੂੰ, ਤਾਂ ਇਹ ਜਿਹੜੇ ਬੰਦੇ ਸੀਗੇ ਇਹਦਾ ਲੈਵਲ ਜਿਹੜਾ ਸੀਗਾ, ਤੁਸੀਂ ਇਹਨਾਂ ਨੂੰ ਦੇਖਣਾ ਕਿ ਇਹ ਚੱਕ ਕੇ ਜਿਹੜਾ ਲੈਵਲ ਹੀ ਬੜੀ ਗਾਂਹ ਤੱਕ ਲੈ ਗਏ। ਅੱਛਾ। ਸੋ ਇਹ ਕੀ ਕਹਿੰਦੇ ਆ ਕਿ ਇਹਨਾਂ ਨੇ ਇੱਕ ਲਾਅ ਫਰਮ ਚਲਾਤੀ ਆਪਣੇ ਆਪ ਨੂੰ, ਇਹ ਕਹਿੰਦੇ ਸੀਗੇ ਕਿ ਲਾਇਰ ਹੈਗੇ ਆ ਇਹ, ਤੇ ਇਹਨਾਂ ਨੇ ਇਮੀਗ੍ਰੇਸ਼ਨ ਫਰਮ ਜਿਹੜੀ ਇੱਕ ਚਲਾਤੀ ਜਿਹੜੀ ਰਜਿਸਟਰੀ ਕਰਦੀ ਸੀਗੀ। ਇਹ ਫਿਰ ਕਲਾਇੰਟ ਲੱਭਦੇ ਸੀਗੇ, ਜ਼ਿਆਦਾਤਰ ਫੇਸਬੁੱਕ ਤੋਂ ਲੱਭਦੇ ਸੀਗੇ, ਤੇ ਇਹਨਾਂ ਨੂੰ ਇਹ ਜਿਹੜੇ ਲੱਖਾਂ ਡਾਲਰਾਂ ਦੇ ਵਿੱਚ ਕਹਿੰਦੇ ਇਹਨਾਂ ਨੇ ਜਿਹੜੀ ਸੀਗੀ ਫੀਸ ਇਕੱਠੀ ਕਰ ਲਈ ਸੀਗੀ ਲੋਕਾਂ ਨੂੰ। ਇਹਨਾਂ ਨੇ ਉੱਥੇ ਨਹੀਂ ਬਸ ਰੁਕੇ ਕਿ ਫੀਸ ਇਕੱਠੀ ਕਰ ਲਈ, ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਫੇਕ ਜਿਹੜੇ ਕੋਰਟ ਹੁੰਦੇ ਆ ਉਹ ਸੈਟਅਪ ਕਰ ਲਏ, ਫੇਕ ਜਿਹੜੀ USCIS ਦੇ ਦਫ਼ਤਰ ਜਿੱਦਾਂ ਸੈਟਅਪ ਕਰ ਲਏ। ਲੋਕਾਂ ਨੂੰ ਵੀਡੀਓ ਕਾਨਫਰੰਸ ਤੇ ਜਿਹੜਾ ਬੁਲਾਉਂਦੇ ਸੀਗੇ, ਉਹਨਾਂ ਨੂੰ ਕਹਿੰਦੇ ਸੀਗੇ ਕਿ ਤੁਹਾਡੀ ਜਿਹੜੀ ਤਰੀਕ ਪੈ ਰਹੀ ਆ, ਉਹਨਾਂ ਦਾ ਪੂਰਾ ਜਿੱਦਾਂ ਮੁਕੱਦਮਾ ਹੁੰਦਾ ਸੀਗਾ, ਉਹਦੇ ਵਿੱਚ ਨਕਲੀ ਵਕੀਲ, ਨਕਲੀ ਸਰਕਾਰੀ ਵਕੀਲ, ਨਕਲੀ ਜੱਜ, ਸਾਰਾ ਪੂਰੀ ਜਿਹੜੀ ਜੱਜ ਦੀ ਵਰਦੀ ਪਾ ਕੇ, ਪਿੱਛੇ ਬੈਜ ਬੂਜ ਝੰਡੇ ਲਾ ਕੇ, ਸਾਰੇ ਜਿਹੜੇ ਆਈਸ ਵਾਲਾ ਜਿਹੜਾ ਸੀਗਾ ਉਦਾਂ ਦੇ ਅਫਸਰ ਜਿਹੜਾ ਪੂਰਾ ਬਣ ਕੇ, ਪੂਰਾ ਜਿਹੜਾ ਕਹਿ ਲਓ ਸੈਟਅਪ ਕਰਕੇ, ਏਲੀਅਨ ਨੰਬਰ ਵਗੈਰਾ ਜਿਹੜਾ ਕਰ ਕੇ ਪ੍ਰਿੰਟ ਕਰਕੇ ਕੇਸ ਵੀ ਦੇ ਦਿੱਤੇ ਕਿ ਤੁਹਾਡਾ ਕੇਸ ਗ੍ਰਾਂਟ ਹੋ ਗਿਆ। ਉਹ ਬਾਅਦ ਚ ਉਹਨਾਂ ਨੂੰ ਜਿੱਦਾਂ ਸਮਝ ਆਈ ਕਿਤੇ ਹੋਰ ਵਕੀਲ ਵਕੂਲਾਂ ਤੋਂ ਗਏ ਹੋਣੇ ਕਿ ਤੁਹਾਡਾ ਤਾਂ ਕੇਸ ਜਿਹੜਾ ਫੇਲ ਹੋ ਗਿਆ। ਤੇ ਜਿਹੜੇ ਕੋਰਟ ਬਣਾਏ ਹੋਏ ਉਹ ਦੂਜੀ ਕੰਟਰੀਆਂ ਚ ਜਿੱਦਾਂ ਜਿਹੜੇ ਆਨਲਾਈਨ ਸਕੈਮਰ ਹੁੰਦੇ ਆ, ਤੇ ਨਕਲੀ ਕੋਰਟ ਬਣਾ ਕੇ ਜਿਹੜੇ ਸੀਗੇ, ਤੇ ਲੋਕਾਂ ਨੂੰ ਲੱਗਿਆ ਕਿ ਉਹਨਾਂ ਦੇ ਕੇਸ ਕੂਸ ਜਿੱਦਾਂ ਜਿਹੜੇ ਪਾਸ ਹੋ ਗਏ ਆ। ਸੋ ਇਹਦੇ ਵਿੱਚ ਬੇਸਿਕਲੀ ਪੂਰਾ ਹੀ ਕਹਿ ਲਓ ਤੁਸੀਂ, ਇਹਨਾਂ ਨੇ ਇੱਕ ਜਿਹੜਾ ਸੈਟਅਪ ਜਿਹਾ ਜਿਹੜਾ ਕੀਤਾ। ਹੁਣ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਪ੍ਰੋਬਲਮ ਜੋ ਵੀ ਵਧੀਆ ਗੱਲ, ਇਹਨਾਂ ਨੂੰ ਫੜਿਆ, 20 ਸਾਲ ਦੀ ਇਹਨਾਂ ਨੂੰ ਸਜ਼ਾ ਮਿਲਣੀ ਹੈ। ਜੇ ਇਹਨੂੰ ਜੇ ਕਨਵਿਕਸ਼ਨ ਇਹਨਾਂ ਦੀ ਹੋ ਜਾਂਦੀ ਹੈ, 20 ਸਾਲ ਦੀ ਸਜ਼ਾ ਇਹਨਾਂ ਨੂੰ ਮਿਲਣੀ ਹੈ। ਉਹ ਕਹਿੰਦੇ ਆ ਕਿ ਤੁਸੀਂ ਇੱਕ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਲੋਕਾਂ ਦੀ ਲੈ ਕੇ, ਮਤਲਬ ਉਹਨਾਂ ਦੇ ਜਿਹੜਾ ਅਸਲੀ ਕੇਸ ਆ ਉਹ ਤੁਸੀਂ ਉਹਨਾਂ ਨੂੰ ਕਰਨ ਨਹੀਂ ਦੇ ਰਹੇ, ਤੇ ਉਹਨਾਂ ਨੂੰ ਥੋੜਾ ਭੁਲੇਖੇ ਚ ਪਾਤਾ। ਤੇ ਕਈ ਲੋਕੀ ਜਿਹੜੇ ਸੀਗੇ ਉਹ ਬਾਅਦ ਚ ਜਦੋਂ ਫੜ ਹੋਏ, ਇੱਕ ਬੰਦਾ ਜਿਹੜਾ ਫੜ ਹੋਇਆ ਸੀਗਾ, ਜਿਹੜਾ ਕਲਾਇੰਟ ਹੀ ਇਹਨਾਂ ਦਾ ਹੁਣ ਜਿਹੜਾ ਵਿਕਟਿਮ ਤੁਸੀਂ ਕਹਿ ਲਓ ਬਣ ਗਿਆ ਸੀਗਾ, ਉਹ ਜਦੋਂ ਉਹਨੂੰ ਫੜਿਆ ਉਹ ਕਹਿੰਦਾ ਲੈ ਮੈਂ ਤਾਂ ਕੇਸ ਜਿੱਤਿਆ, ਮੈਨੂੰ ਆਹ ਦਿੱਤਾ। ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ, ਉਹ ਫਿਰ ਉਦੋਂ ਉਹਨਾਂ ਨੂੰ ਪਤਾ ਲੱਗਾ, ਤੇ ਉਹ ਬੰਦੇ ਦਾ ਉਦਾਂ ਉਹਨਾਂ ਨੇ ਕੇਸ ਦੁਬਾਰਾ ਖੋਲ ਦਿੱਤਾ ਸੀਗਾ, ਕਿਉਂਕਿ ਉਹ ਵਿਕਟਿਮ ਸੀਗਾ, ਉਹਨੂੰ ਕਿਉਂਕਿ ਵਕੀਲ ਵਕੂਲ ਕੋਈ ਉਹਦਾ ਐਕਚੁਅਲ ਚ ਮਿਲਿਆ ਨਹੀਂ ਸੀਗਾ। ਤੇ ਇਹ ਜਿਹੜੇ ਲੋਕੀ ਹੁਣ ਸਾਰੇ ਜਿਹੜੇ ਹੈਗੇ ਆ 4-5 ਜਾਣੇ, ਇਹਨਾਂ ਨੂੰ ਹੁਣ ਕਹਿੰਦੇ 20 ਸਾਲ ਦੀ ਸਜ਼ਾ ਜਿਹੜੀ ਇਹਨਾਂ ਨੇ ਦੇਣੀ। ਅੱਜ ਕੱਲ ਇਹ ਦੌਰ ਇਦਾਂ ਦਾ ਜਿਹੜਾ ਕਾਇਮ ਉਧਰੋਂ ਵੀ ਚੱਲ ਰਿਹਾ ਆ, ਪੁਲਿਸ ਵਾਲੇ ਬਣ ਕੇ ਪੂਰੀ ਤਖਤੀ ਫੀਤੀਆਂ ਜਿਹੜੀਆਂ ਉਹ ਲਾ ਕੇ ਲੋਕਾਂ ਨੂੰ ਡਿਜੀਟਲ ਅਰੈਸਟ ਕਰਦੇ ਆ। ਸੋ ਉਹੀ ਚੀਜ਼ਾਂ ਤੁਸੀਂ ਦੇਖੋ ਵੀ ਇੱਥੇ ਆਈਸ ਵਾਲੇ ਬਣ ਕੇ ਤੇ ਕਿੱਦਾਂ ਇਮੀਗ੍ਰੇਸ਼ਨ ਅਧਿਕਾਰੀ ਬਣ ਕੇ ਇੰਪਰਸਨੇਟ ਕਰ ਰਹੇ ਸੀ। ਇਹ ਆਪਾਂ ਜ਼ਰੂਰ ਦੱਸਦੇ ਜਾਈਏ, ਕਿਸੇ ਵੀ ਫੈਡਰਲ ਅਧਿਕਾਰੀ ਨੂੰ ਇੰਪਰਸਨੇਟ ਕਰਨਾ ਇੱਕ ਫੈਲਨੀ ਆ। ਉਹ ਸੋ ਵੱਡੇ ਜਿਹੜੇ ਇਸ ਦੇ
ਤੁਹਾਡੇ ਉੱਤੇ ਜਿਹੜਾ ਕਹਿ ਲਓ ਵੀ ਚਾਰजेस ਜਿਹੜੇ ਉਹ ਲੱਗਦੇ ਹੈਗੇ ਨੇ। ਤੇ ਨਾਲ ਇਹਦੇ ਵਿੱਚ ਜੀ, ਆਪਣੇ ਜੀ। ਇਹ ਧੰਦੇ ਦੇ ਵਿੱਚ ਆਪਣੇ ਦੇਸੀ ਵੀ ਹੈਗੇ ਆ ਕਈ ਹੂੰ, ਕਾਲ ਹੂੰ, ਸੈਂਟਰ ਬਣਾਏ ਹੋਏ ਆ ਚੰਡੀਗੜ੍ਹ ਇਹਦੇ ਵਿੱਚ ਆਪਣੇ ਦੇਸੀ ਵੀ ਕਈ ਰਲੇ ਹੋਏ ਆ, ਉਹ ਵੀ ਲੋਕਾਂ ਨੂੰ ਕਲਾਇੰਟਾਂ ਨੂੰ ਕਾਲ ਕਰਕੇ ਏਦਾਂ ਹੀ ਕਿ ਤੁਹਾਡਾ ਆਹ ਇਮੀਗ੍ਰੇਸ਼ਨ ਦਾ ਏਦਾਂ ਹੋ ਗਿਆ, ਹਾਂਜੀ। ਉਹ ਹੋ ਗਿਆ, ਉਹ ਵੀ ਕਾਫੀ ਜਿਹੜੀ ਕਾਲ ਸੈਂਟਰ ਸਕੈਮ ਤੁਸੀਂ ਕਹਿ ਲਓ ਉਹਦੇ ਵਿੱਚ ਆਪਣੇ ਬੰਦੇ ਵੀ ਘੱਟ ਨਹੀਂ ਹੈਗੇ। ਜੀ। ਹਰ ਥਾਂ ਦੇ ਉੱਤੇ ਜਿਹੜਾ ਕੋਈ ਇਸ ਤਰੀਕੇ ਦੇ ਨਾਲ ਲੱਗੇ ਜਿਹੜੇ ਉਹ ਹੋਏ ਨੇ। ਸੋ ਇਹਨਾਂ ਨੂੰ ਦੇਖਣਾ ਜਿਹੜਾ ਉਹ ਚਾਹੀਦਾ ਵੀ ਕੀ ਇਹ ਕਰਨ ਡਏ ਆ। ਨੁਕਸਾਨ ਹੀ ਨੁਕਸਾਨ ਹੈ, ਇਹਦੇ ਵਿੱਚ ਫਾਇਦਾ ਜਿਹੜਾ ਕਿਸੇ ਦਾ ਵੀ ਜਿਹੜਾ ਉਹ ਨਹੀਂ ਹੋਣਾ ਹੈਗਾ।